ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 19 ਅਗਸਤ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 7227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। PV ਸਿੰਧੂ ਉਸਨੇ ਫਾਈਨਲ ਖੇਡ ਕੇ ਰਚਿਆ ਇਤਿਹਾਸ, ਦੂਜੇ ਪਾਸੇ ਨਰ ਸਿੰਘ ਯਾਦਵ ਹੋਇਆ ਬਰਬਾਦ। ਹਾਂ ਬਿਲਕੁਲ ਜੀ, ਜਿਸ ਸਮੇਂ ਆਪਾਂ ਹੁਣ ਇਹ ਗੱਲ ਕਰਨ ਡਏ, ਚਰਚਾ ਕਰਨ ਡਏ ਹਾਂ, ਤੇ ਇਸ ਸਮੇਂ ਤਕਰੀਬਨ ਮੈਡਲ ਦਾ ਜਿਹੜਾ ਫੈਸਲਾ ਹੋ ਚੁੱਕਾ ਆ। ਸਪੇਨ ਦੀ ਕੁੜੀ ਸ਼ਾਇਦ ਉਹ ਮੈਡਲ ਲੈ ਜਾਏਗੀ, ਯਾਨੀ PV ਸੰਧੂ ਹੈ ਜਿਹੜੀ, ਉਹ ਚਾਂਦੀ ਦਾ ਤਗਮਾ ਲੈ ਕੇ ਵਤਨ ਪਰਤੇਗੀ। ਮੇਰੇ ਖਿਆਲ ਦੇ ਨਾਲ ਇਹ ਵੀ ਸੋਨੇ ਤੋਂ ਘੱਟ ਨਹੀਂ ਹੈ ਕਿ ਜਿਸ ਮੁਲਕ ਦੇ ਵਿੱਚ ਕੁੜੀ ਜੰਮਣ ਤੇ ਕਿਹਾ ਜਾਂਦਾ ਕਿ ਪੱਥਰ ਆ ਗਿਆ, ਜਾਂ ਦੂਜੇ ਘਰ ਜਾ ਕੇ ਕਿਹਾ ਜਾਂਦਾ ਕਿ ਬੜਾ ਮਾੜਾ ਹੋਇਆ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਸ ਮੁਲਕ ਦੇ ਵਿੱਚ, ਉਸ ਮੁਲਕ ਦੀ ਪੂਰੇ ਓਲੰਪਿਕ ਦੇ ਵਿੱਚ 2 ਤਗਮੇ ਆਏ ਤੇ ਦੋਵੇਂ ਹੀ ਬੱਚੀਆਂ ਲੈ ਕੇ ਆਈਆਂ, ਧੀਆਂ ਲੈ ਕੇ ਆਈਆਂ। ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਦੂਜੇ ਦੇਸ਼ ਆ ਜਿਹੜੇ ਉਹ ਗਾਂਹ ਨੂੰ ਗੇਰ ਲਾਉਂਦੇ ਆ, ਅਸੀਂ ਪਿਛਾਂ ਨੂੰ ਆਉਂਦੇ ਜਾਂਦੇ। ਸਾਡੇ ਪਿਛਲੀ ਓਲੰਪਿਕ ਦੇ ਨਾਲੋਂ ਮੈਡਲ ਹੈ ਜਿਹੜੇ ਉਹ ਕਿਤੇ ਘਟ ਗਏ ਆ। ਸੋ ਇਹ ਸਾਡੇ ਲਈ ਇੱਕ ਚਿੰਤਾ ਦੀ ਗੱਲ ਆ। ਪਰ ਦੂਜੇ ਪਾਸੇ ਜੇ ਦੇਖੀਏ ਤੇ ਫਖਰ ਵਾਲੀ ਗੱਲ ਇਹ ਆ ਕਿ ਸਾਡੀਆਂ ਧੀਆਂ ਜਿਹੜੀਆਂ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀਆਂ ਜਾ ਰਹੀਆਂ ਨੇ। ਦੂਜੇ ਪਾਸੇ ਜੇ ਗੱਲ ਕਰੀਏ ਨਰ ਸਿੰਘ ਦੀ, ਇਹ ਤਾਂ ਠੀਕ ਹੈ ਕਿ ਜਦੋਂ ਆਪਾਂ ਹੁਣ ਚਰਚਾ ਕਰਦੇ ਪਏ, ਮੈਡਲ ਦਾ ਫੈਸਲਾ ਵੀ ਹੋ ਗਿਆ ਤੇ PV ਸਿੰਧੂ ਹੈ ਜਿਹੜੀ ਉਹ ਚਾਂਦੀ ਦੇ ਤਗਮੇ ਤੇ ਰਹਿ ਗਈ ਹੈ। ਮੈਚ ਉਹਨੇ ਜਿੱਤ ਲਿਆ ਸਪੇਨ ਵਾਲੀ ਨੇ। ਪਰ ਜਿਹੜਾ ਨਰ ਸਿੰਘ ਦਾ ਹੈ ਨਾ ਮਸਲਾ, ਕਿਉਂਕਿ ਨਰ ਸਿੰਘ ਤੇ ਸਭ ਤੋਂ ਵੱਡੀ ਆਸ ਸੀ। PV ਸਿੰਧੂ ਇਸ ਤਰ੍ਹਾਂ ਦੀ ਖਿਡਾਰਨ ਸੀਗੀ ਕਿ ਇਹਦੇ ਤੇ ਕਿਸੇ ਨੂੰ ਉਮੀਦ ਨਹੀਂ ਸੀ। ਇਹਦੇ ਤੋਂ ਜ਼ਿਆਦਾ ਚਮਕ ਵਾਲੀ ਖਿਡਾਰਨ ਸੀ ਸਾਇਨਾ ਨੇਹਵਾਲ ਤੇ ਜ਼ਿਆਦਾ ਲੋਕਾਂ ਦਾ ਫੋਕਸ ਸੀਗਾ, ਤੇ ਇਹ ਕੁੜੀ ਦਾ ਤੇ ਕਿਸੇ ਨੂੰ ਚੇਤਾ ਹੀ ਨਹੀਂ ਸੀ। ਪਰ ਇਹਨੇ ਆਪਣੇ ਦਮਦਾਰ ਪ੍ਰਦਰਸ਼ਨ ਤੇ ਦਮ ਤੇ ਇੱਕ ਦਿਖਾ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ। ਪਰ ਨਰ ਸਿੰਘ ਤੇ ਸਭ ਤੋਂ ਵੱਡੀ ਉਮੀਦ ਸੀ। ਨਰ ਸਿੰਘ ਜਿਹੜਾ ਉਹ ਗਿਰ ਗਿਆ, ਔਰ ਇੰਨੀ ਜ਼ਿਆਦਾ ਕਿਰਕਰੀ ਹੋਈ ਹੈ ਸਾਡੀ ਇਸ ਮਸਲੇ ਦੇ ਉੱਤੇ ਕਿ ਮੇਰੇ ਖਿਆਲ ਦੇ ਨਾਲ ਜਿਹੜੇ ਅਸੀਂ 1.25 ਅਰਬ ਦੀ ਆਬਾਦੀ ਵਾਲੇ ਮੈਡਲ 2, ਇਹਦੀ ਚਰਚਾ ਘੱਟ ਆ, ਪਰ ਜੋ ਉੱਥੇ ਸਾਡਾ ਜਲੂਸ ਨਿਕਲਿਆ ਉਹਦੀ ਚਰਚਾ ਜ਼ਿਆਦੀ ਹੈ। ਨਰ ਸਿੰਘ ਦੇ ਮਾਮਲੇ ਤੇ ਜੋ ਕੰਟਰੋਵਰਸੀ ਹੋਈ ਹੈ ਉਹਨੇ ਬਹੁਤ ਜ਼ਿਆਦਾ ਨੱਕ ਵਢਾਇਆ। ਇਹਨਾਂ ਨੂੰ ਸੋਚ ਕੇ ਚਾਹੀਦਾ ਸੀ, ਕਿਉਂਕਿ ਟੈਲੀਫੋਨ ਤੇ ਉਹਨੂੰ ਘੱਲ ਦਿੱਤਾ ਗਿਆ ਤੇ ਮੁੜ ਕੇ ਉੱਥੇ ਜਦੋਂ ਉਹਨੂੰ ਸੱਦਿਆ, ਵਾਡਾ ਨੇ ਜਦੋਂ ਇਤਰਾਜ਼ ਕੀਤਾ ਅਪੀਲ ਦੇ ਵਿੱਚ, ਉਹ ਆਪਣਾ ਪੱਖ ਸਹੀ ਢੰਗ ਨਾਲ ਰੱਖ ਨਹੀਂ ਸਕਿਆ। ਇੱਥੇ ਮਾਰ ਵੇਖੋ ਕੀ ਪੈਂਦੀ ਹੈ। ਹੁਣ ਦੇਖੋ, ਇਹ ਕਹਿੰਦੇ ਜੀ ਇਹਦੇ ਨਾਲ ਸਾਜ਼ਿਸ਼ ਹੋਈ ਹੈ, ਤੇ ਉਹਨੇ ਟ੍ਰਿਬਿਊਨਲ ਨੇ ਕਿਹਾ, ਉਹਨੇ ਕਿਹਾ ਸਾਜ਼ਿਸ਼ ਹੋਈ ਹੈ, ਠੀਕ ਹੈ ਮੰਨ ਲੈਂਦੇ ਆ। ਤੇ ਕੋਈ ਕੇਸ ਹੋਇਆ? ਕਹਿੰਦੇ ਜੀ ਹਾਂ ਕੇਸ ਦਰਜ ਹੋਇਆ, FIR ਹੋਈ ਹੈ। ਉਹਨਾਂ ਠੀਕ ਹੈ, ਕਿਹੜੇ ਬੰਦੇ ਤੇ ਹੋਈ ਹੈ? ਉਹਨੇ ਜੀ ਫਲਾਣਾ ਹੀ ਮੁੰਡੇ ਤੇ, ਜੂਨੀਅਰ ਖਿਡਾਰੀ ਤੇ ਸ਼ੱਕ ਸੀ, ਉਹਨੇ ਖਾਣੇ ਦੇ ਵਿੱਚ ਕੁਝ ਪਾਇਆ ਹੈ ਤੇ ਉਹਦੇ ਤੇ ਪਰਚਾ ਦਰਜ ਹੋਇਆ। ਉਹ ਕਹਿੰਦੇ ਕਿੰਨਾ ਚਿਰ ਹੋ ਗਿਆ? ਕਹਿੰਦੇ ਜੀ 1.5-2 ਮਹੀਨੇ ਹੋ ਗਏ। ਉਹਨੇ ਕਿਹਾ ਲਾਹਨਤ ਆ, ਤੁਸੀਂ ਹੁਣ ਤੱਕ ਉਸ ਬੰਦੇ ਨੂੰ ਸਜ਼ਾ ਹੀ ਨਹੀਂ ਦਵਾ ਸਕੇ। ਕਹਿੰਦੇ ਨਹੀਂ ਜੀ ਉਹ ਤੇ ਭਗੌੜਾ ਹੈ। ਉਹਨਾਂ ਨੇ ਆਖਿਆ ਤੁਸੀਂ ਬੰਦਾ ਫੜ ਨਹੀਂ ਸਕੇ, ਅੱਜ ਤੱਕ ਉਹਦਾ ਕੋਈ ਫੈਸਲਾ ਨਹੀਂ ਕਰ ਸਕੇ ਕਿ ਉਹ ਜਾਇਜ਼ ਆ ਜਾਂ ਨਜਾਇਜ਼ ਆ, ਤੇ ਅਸੀਂ ਇਹਨੂੰ ਕਿਹੜੇ ਵਾਹ ਦੇ ਵਿੱਚ ਛੱਡ ਦਈਏ। ਉਹਨਾਂ ਨੇ ਕਿਹਾ ਕਿ 4 ਸਾਲ ਦਾ ਬੈਨ ਆ ਤੇ ਇਹ ਦੋਸ਼ੀ ਹੈ। ਕਿਉਂਕਿ ਜੇ ਅਸੀਂ ਇੱਥੇ ਦੇਖੋ, ਠੀਕ ਹੈ ਸਾਡਾ ਕਾਨੂੰਨ ਬੜਾ ਸੁਸਤ ਆ, ਇੱਥੇ ਪ੍ਰਕਿਰਿਆ ਬੜੀ ਲੰਮੀ ਹੈ। ਜੇ ਮੇਰੇ ਖਿਆਲ ਦੇ ਨਾਲ ਜੇ ਇਸ ਕੇਸ ਨੂੰ ਪੁਲਿਸ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੀ, ਵਿੱਚ ਕੋਈ ਇਹੋ ਜਿਹਾ ਨਾ ਦਾ ਪੇਚ ਹੁੰਦਾ, ਉਸ ਬੰਦੇ ਦੀ ਗ੍ਰਿਫਤਾਰੀ ਹੋਈ ਹੁੰਦੀ, ਸਾਫ਼ ਕੀਤਾ ਹੁੰਦਾ, ਚਾਹੇ ਕੇਸ ਪੈਂਡਿੰਗ ਹੀ ਹੁੰਦਾ, ਇਹ ਘੱਟੋ ਘੱਟ ਦੱਸਣ ਜੋਗੇ ਤਾਂ ਹੁੰਦੇ ਕਿ ਫਲਾਣੀ ਸਾਜ਼ਿਸ਼ ਦੇ ਵਿੱਚ ਫਲਾਣਾ ਬੰਦਾ ਸ਼ਾਮਲ ਸੀ ਜੀ, ਉਹ ਤੇ ਜੇਲ੍ਹ ਦੇ ਵਿੱਚ ਆ। ਪਰ ਇਹਨਾਂ ਦੇ ਕੋਲ FIR ਹੈ, ਪਰ ਦੂਜੇ ਪਾਸੇ ਇਹ ਪਤਾ ਹੀ ਨਹੀਂਗਾ ਕਿ ਉਹ ਬੰਦਾ ਕੌਣ ਹੈ, ਕਿੱਥੇ ਆ, ਕੀ ਗੱਲ ਆ।
ਸੋ ਇਸ ਕਰਕੇ ਇਹ ਜਿਹੜਾ ਨਰਸਿੰਘ ਆ ਉਹ ਭਰੇ ਮਨ ਦੇ ਨਾਲ ਉੱਥੋਂ ਆ ਗਿਆ। ਬਰਬਾਦ ਉਹ ਇਸ ਕਰਕੇ ਹੋ ਗਿਆ, 4 ਸਾਲ ਦਾ ਬੈਨ ਆ। ਔਰ ਰਾਜ ਕਰਨਵੀਰ ਸਿੰਘ ਜੀ, ਕਿਸੇ ਜੀ ਭਲਵਾਨ ਦਾ ਜਿਹੜਾ ਸਮਾਂ ਹੁੰਦਾ ਨਾ, ਪੀਕ ਸਮਾਂ, ਜੀ ਉਹ ਜੀ ਬਸ ਸਾਲ 2 ਸਾਲ ਦਾ ਹੁੰਦਾ। ਨਰਸਿੰਘ ਰਾਓ ਨਰਸਿੰਘ ਯਾਦਵ ਨਰਸਿੰਘ ਯਾਦਵ ਨੂੰ ਇਸ ਚੀਜ਼ ਨੂੰ ਉਹ ਮੰਨਦਾ ਹੈ, ਮਹਿਸੂਸ ਕਰਦਾ ਹੈ ਕਿ ਮੇਰਾ ਸਮਾਂ ਜਦੋਂ ਨੂੰ 4 ਸਾਲ ਹੋਣਗੇ ਟਲ ਚੁੱਕਾ ਹੋਏਗਾ। ਜਿਵੇਂ ਸੁਸ਼ੀਲ ਕੁਮਾਰ ਸੀ, ਪਿਛਲੇ ਓਲੰਪਿਕ ਦਾ ਉਹ ਸਟਾਰ ਸੀ, ਅਗਲੀਆਂ ਓਲੰਪਿਕ ਆਉਂਦਿਆਂ ਤੱਕ ਉਹ ਵੇਖ ਲਓ ਬਾਹਰ ਹੋ ਗਿਆ ਰੇਸ ਜੀ ਦੇ ਵਿੱਚੋਂ। ਤੇ ਉਸੇ ਤਰ੍ਹਾਂ ਨਰਸਿੰਘ ਯਾਦਵ ਨੂੰ ਵੀ ਪਤਾ ਹੈ ਕਿ ਭਲਵਾਨ ਦੇ ਲਈ ਜਿਹੜਾ ਦਿਨ ਇੱਕ ਕੀਮਤੀ ਹੁੰਦਾ। ਮੇਰਾ ਜਿਹੜਾ ਪੀਕ ਸਮਾਂ ਸੀ ਉਹ ਲੱਦ ਗਿਆ। ਕੱਲ ਕਿਸੇ ਅਖਬਾਰ ਦੇ ਪਹਿਲੋਂ ਮੈਂ ਇਹ ਪੜ੍ਹ ਰਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਵੀ ਇਸ ਨੂੰ ਕਲੀਨ ਚਿੱਟ ਵੀ ਮਿਲ ਗਈ ਆ, ਪਰ ਮੈਨੂੰ ਲੱਗਦਾ ਸ਼ਾਇਦ ਗਲਤੀ ਹੋ ਗਈ ਉਹਨਾਂ ਨੂੰ ਉਦੋਂ ਲਿਖਣ ਲੱਗਿਆ। ਜੀ, ਇਹ ਆਪਣੇ ਮੁਲਕ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਇਹ ਚਰਚਾ ਹੋਈ ਕਿ ਨਰਸਿੰਘ ਯਾਦਵ ਨੂੰ ਕਲੀਨ ਚਿੱਟ ਮਿਲ ਗਈ, ਪਰ ਨਹੀਂ। ਅਸਲ ਦੇ ਵਿੱਚ ਜਿਹੜੇ ਬੰਦੇ ਸਪੋਰਟਸ ਦੇ ਨਾਲ ਜੁੜੇ ਸਨ ਜਾਂ ਜਿਹੜੇ ਬੰਦੇ ਰੁਚੀ ਰੱਖਦੇ ਆ ਖੇਡਾਂ 'ਚ, ਉਹਨਾਂ ਨੂੰ ਪਤਾ ਸੀ। ਔਰ ਆਪਾਂ ਆਪਣੇ ਪੰਜਾਬੀ ਰੇਡੀਓ ਤੇ ਭਵਿੱਖਬਾਣੀ ਕਰ ਚੁੱਕੇ ਸਾਂ ਕਿ ਜੀ ਬਹੁਤ ਜੀ ਮੁਸ਼ਕਲ ਹੈ ਨਰਸਿੰਘ ਯਾਦਵ ਦਾ ਖੇਡਣਾ, ਕਿਉਂਕਿ ਸਾਫ਼ ਸੀਗਾ ਨਾ ਕਿ ਨਾਡਾ ਦੇ ਵਿੱਚੋਂ ਜਿਵੇਂ ਇਹਨੂੰ ਕੱਢਿਆ ਗਿਆ, ਉਹ ਜੀ ਸਿਰਫ ਤੇ ਸਿਰਫ ਮੋਦੀ ਦੇ ਦਖਲ ਕਰਕੇ ਕੱਢਿਆ ਗਿਆ। ਪਰ ਇਹ ਵੀ ਤੇ ਇੱਕ ਸਾਜ਼ਿਸ਼ ਹੋ ਸਕਦੀ ਹੈ ਨਾ ਕਿ ਇੱਥੋਂ ਭੇਜ ਕੇ ਇਹਨੂੰ ਪੱਕੇ ਤੌਰ ਤੇ ਰਾਹ ਚੋਂ ਹਟਾ ਦਿੱਤਾ ਗਿਆ। ਇਹ ਭੋਲਾ ਬੰਦਾ ਵਿਚਾਰਾ ਤੁਰੇ ਧੱਕੇ ਚੜਿਆ ਗਿਆ, ਜਿਵੇਂ ਚੜਿਆ ਗਿਆ। ਹੁਣ ਤੇ ਪੱਕਾ ਹੀ ਕੰਡਾ ਹੀ ਨਿਕਲ ਗਿਆ ਇਹਦਾ। ਬਿਲਕੁਲ ਜੀ, ਹੁਣ ਤਾਂ ਕੁਛ ਵੀ ਨਹੀਂ ਰਿਹਾ। ਤੇ ਬਿਲਕੁਲ, ਤੇ ਆਈ ਥਿੰਕ ਜੀ ਸਿੰਧੂ ਹੁਣਾਂ ਦਾ ਮੈਚ ਵੀ ਪੂਰਾ ਹੋ ਚੁੱਕਾ ਤੇ ਉਹਨਾਂ ਨੇ ਸਿਲਵਰ ਮੈਡਲ ਜਿਹੜਾ ਜੀ ਉਹ ਜਿੱਤ ਲਿਆ। ਸੋ PV ਸਿੰਧੂ ਨੂੰ ਵੀ ਇਸ ਚੀਜ਼ ਦੇ ਉੱਤੇ ਅਸੀਂ ਬਹੁਤ ਮੁਬਾਰਕਬਾਦ ਦਿੰਦੇ ਹਾਂ। ਤੇ ਮਿੰਟੂ ਜੀ, ਅਗਲੇ ਜੇ ਆਪਾਂ ਗੱਲਬਾਤ ਵਧੀਏ ਵੀ ਜਥੇਦਾਰ ਤੇ ਹੋਈ ਟਮਾਟਰਾਂ ਦੀ ਬਰਸਾਤ, ਭਾਰੀ ਵਿਰੋਧ ਹੋਇਆ। ਜਥੇਦਾਰ ਅੱਜ ਦਾਦੂ ਪਿੰਡ ਗਏ ਸਨ। ਦਾਦੂ ਪਿੰਡ ਤੁਹਾਨੂੰ ਪਤਾ ਕਿੰਨਾ ਦਾ ਹੈ, ਜੀ ਉਹ ਤੇ ਆਪ ਜਥੇਦਾਰ ਦਾ ਪਿੰਡ ਜੀ ਆ, ਬਲਜੀਤ ਦਾਦੂਵਾਲ ਦਾ। ਤੇ ਉੱਥੇ ਗਏ ਆ, ਸਮਾਗਮ ਸੀ ਕਿਸੇ ਬਰਸੀ ਦਾ, ਉੱਥੇ ਚਲੇ ਗਏ ਆ। ਜਾਂਦਿਆਂ ਨੂੰ ਟਮਾਟਰ ਮਿਲੇ ਇਹਨਾਂ ਦੇ ਕਾਫਲੇ ਤੇ ਟਮਾਟਰ ਸੁੱਟੇ ਗਏ ਲੋਕਾਂ ਵੱਲੋਂ। ਉੱਥੇ ਸਮਾਰੋਹ ਦੇ ਵਿੱਚ ਵੀ ਲੋਕਾਂ ਨੇ ਵਿਰੋਧ ਕੀਤਾ ਉੱਠ ਕੇ ਇਹਦੇ ਭਾਸ਼ਣ ਦੇ ਦੌਰਾਨ। ਪਰ ਉੱਥੇ ਟਾਸਕ ਫੋਰਸ ਜਿਹੜੀ ਇਸੇ ਕੰਮ ਨੂੰ ਬਣਾਈ ਗਈ ਆ, ਉਹਨਾਂ ਨੇ ਉੱਥੇ ਲੋਕਾਂ ਨੂੰ ਕੁੱਟਿਆ ਮਾਰਿਆ ਵੀ। ਇਸ ਕਰਕੇ ਲੋਕਾਂ ਦੇ ਵਿੱਚ ਜਿਹੜਾ ਰੋਹ ਸੀ ਉਹ ਜ਼ਿਆਦਾ ਫੈਲ ਗਿਆ। ਫਿਰ ਉਹਨਾਂ ਨੇ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕੀਤਾ। ਕੁੱਲ ਮਿਲਾ ਕੇ ਜੇ ਕਹੀਏ ਤੇ ਉਹ ਚੇਤਾ ਆਉਂਦਾ ਉਸ ਸ਼ੇਰ ਦਾ ਕਿ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ। ਉੱਥੋਂ ਬੇਆਬਰੂ ਹੋ ਕੇ ਨਿਕਲੇ ਆ। ਇਹ ਹੁਣ ਦੇਖੋ ਜਿਹੜਾ ਸਮੇਂ ਦਾ ਗੇੜ ਕਿਸ ਤਰ੍ਹਾਂ ਦਾ ਗਿੜਦਾ ਪਿਆ ਕਿ ਜਿਨ੍ਹਾਂ ਜਥੇਦਾਰਾਂ ਤੇ ਫੁੱਲਾਂ ਦੀ ਵਰਖਾ ਹੋਇਆ ਕਰਦੀ ਸੀ ਕਦੇ, ਉਹਨਾਂ ਨੂੰ ਹੁਣ ਟਮਾਟਰ ਵੱਜਣ ਡਏ ਆ। ਔਰ ਇਹ ਜਿਹੜੇ ਜਥੇਦਾਰ ਘੱਟ ਲੱਗਦੇ ਆ ਤੇ ਇਹ VIP ਜਾਂ ਲੀਡਰ ਜਾਂ ਮੰਤਰੀ ਸੰਤਰੀ ਜ਼ਿਆਦਾ ਲੱਗਦੇ। 3 ਸਕਾਟ ਗੱਡੀਆਂ ਅੱਗੇ ਨੇ, 3 ਪਿੱਛੇ ਨੇ, ਹਥਿਆਰਬੰਦ ਮੁਲਾਜ਼ਮ ਆ, ਪਰ ਤਾਂ ਵੀ ਟਮਾਟਰ ਲੋਕ ਮਾਰੀ ਜਾਂਦੇ ਆ। ਤਾਂ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਵੇਖਣਾ ਚਾਹੀਦਾ ਹੈ ਕਿ ਇਹ ਨੌਬਤ ਆਖਰ ਆਈ ਕਿਉਂ, ਕਿ ਜਿਹੜੇ ਅਹੁਦੇ ਇੰਨੇ ਸਤਿਕਾਰਯੋਗ ਸਨ ਕਿ ਲੋਕ ਚਰਨਾਂ ਦੇ ਵਿੱਚ ਵਿਛ ਜਾਂਦੇ ਸਨ ਕਿ ਸਾਡੇ ਜਥੇਦਾਰ ਆਏ ਆ, ਉਹਨਾਂ ਨੂੰ ਅੱਜ ਜੁੱਤੀਆਂ ਹੱਥ 'ਚ ਫੜ ਕੇ ਨਿਕਲਣਾ ਪੈ ਰਿਹਾ। ਇਹ ਆਖਰ ਹੋਇਆ ਕਿਉਂ? ਸੋ ਇਹ ਗਿਆਨੀ ਗੁਰਬਚਨ ਸਿੰਘ ਮੇਰੇ ਖਿਆਲ ਦੇ ਨਾਲ ਇਹ ਹੁਣ ਥੋੜ੍ਹਾ ਜਿਹਾ ਵੀ ਜੇ ਸੋਚ ਵਿਚਾਰ ਕਰਨ, ਵੈਸੇ ਨਾ ਕਰਨਾ ਨਹੀਂ ਹੈ, ਇਹ ਤੇ ਜਾਣ ਵਾਲੇ ਨਹੀਂ ਹੈ, ਪਰ ਜੇ ਇਹ ਥੋੜ੍ਹਾ ਜਿਹਾ ਸੋਚ ਵਿਚਾਰ ਕਰਨ, ਆਪਣੇ ਆਪ ਨਾਲ ਗੱਲ ਕਰਨ, ਤਾਂ ਮੇਰੇ ਖਿਆਲ ਦੇ ਨਾਲ ਜਿੰਨੇ ਇਹਨਾਂ ਦੇ ਵਿਰੋਧ ਹੋਇਆ, ਚਾਹੇ ਉਹ ਫਤਿਹਗੜ੍ਹ ਸਾਹਿਬ ਦੇਖੋ ਸਾਹਿਬਜ਼ਾਦਿਆਂ ਦਾ ਜਦੋਂ ਜੋੜ ਮੇਲਾ ਹੁੰਦਾ, ਉੱਥੇ ਕਿੰਨਾ ਇਹਨਾਂ ਨੂੰ ਜਲਾਲਤ ਭਰਿਆ ਮਾਹੌਲ ਵੇਖਣਾ ਪਿਆ। ਬਹੁਤ ਥਾਵਾਂ ਤੇ ਇਹਨਾਂ ਦਾ ਵਿਰੋਧ ਹੋਇਆ। ਇਹਨਾਂ ਵਿਰੋਧ ਜਿਹੜਾ ਕਿ ਅੱਜ ਤੱਕ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਕਰਕੇ ਇਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਸੀਗਾ ਕਿ ਜੇ ਲੋਕ ਸਾਨੂੰ ਪਸੰਦ ਕਰਨੋਂ ਹਟ ਗਏ, ਜੇ ਲੋਕ ਸਾਨੂੰ ਮਾਣ ਸਤਿਕਾਰ ਨਹੀਂ ਦਿੰਦੇ, ਤੇ ਸਾਨੂੰ ਇੱਥੇ ਗੱਦੀ ਦੇ ਨਾਲ ਚਿਪਕੇ ਰਹਿਣ ਦਾ ਕੋਈ ਜਿਹੜਾ ਆ ਉਹ ਹੱਕ ਨਹੀਂ ਹੈ। ਪਰ ਅਫਸੋਸ ਕਿ ਗਲਤੀ ਦਰ ਗਲਤੀ ਇਹਨਾਂ ਨੇ ਕੀਤੀ ਵੀ ਹੈ, ਮੁੜ ਕੇ ਢੀਠਤਾ ਵੀ ਦਿਖਾਈ ਆ। ਇਹ ਹੁਣ ਜਿਹੜੀ ਅੱਜ ਇੱਥੇ ਹੋਇਆ, ਦਾਦੂ ਹੋਇਆ, ਕੱਲ ਨੂੰ ਕਿਤੇ ਹੋਰ ਜਾਣਗੇ, ਉੱਥੇ ਵੀ ਇਸ ਤਰ੍ਹਾਂ ਦਾ ਹੋ ਜਾਏਗਾ। ਪਰ ਇਹ ਕਲੇਸ਼ ਹੀ ਹੈ, ਇਹ ਕਲੇਸ਼ ਹੈ ਜਿਹੜਾ ਉਹ ਕੁੱਲ ਮਿਲਾ ਕੇ ਸਿੱਖੀ ਦੇ ਅਕਸ ਦੇ ਹਿੱਤ ਦੇ ਵਿੱਚ ਚੰਗਾ। ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਅਕਾਲੀ ਦਲ ਦੇ ਵਿੱਚ ਵੀ ਬਗਾਵਤ ਸ਼ੁਰੂ ਹੋ ਚੁੱਕੀ ਆ। ਟੌੜਾ ਪਰਿਵਾਰ ਉਤਰਿਆ ਮੈਦਾਨ 'ਚ। ਜਦੋਂ ਕਿਤੇ 7-8 ਪੁਲਿਸ ਵਾਲਿਆਂ ਨੇ ਲੰਮੇ ਪਾਏ ਹੋਣ ਨਾ ਜੀ, ਤੇ ਜਿਹੜਾ ਪਹਿਲਾ ਹੁੰਦਾ ਹੈ
ਤੇ ਜਿਹੜਾ ਅਖੀਰਲਾ ਹੁੰਦਾ ਵਿੱਚ 5-6 ਛੱਡ ਕੇ, ਅਖੀਰਲਾ ਸੋਚਦਾ ਕਿ ਮੈਂ ਇੰਨੇ ਕੁ ਫਾਇਦੇ 'ਚ ਹੈਗਾ ਆ ਕਿ ਮੇਰੀ ਵਾਰੀ ਬਾਅਦ 'ਚ ਆਉਣੀ ਹੈ, ਤੇ ਜਿਹੜਾ ਪਹਿਲਾ ਹੁੰਦਾ ਹੈ ਉਹ ਪਟੇ ਖਾ ਕੇ ਪਿੱਛੋਂ ਥੋੜ੍ਹੀ ਕਹਿੰਦਾ ਕਿ ਸ਼ੁਕਰ ਆ ਹੁਣ ਆਪਾਂ ਫ੍ਰੀ ਹੋ ਗਏ, ਦੂਜਿਆਂ ਦੀ ਵਾਰੀ ਆਈ ਹੈ। ਸੋ ਇਹ ਵਾਰੀ ਆਈ ਆ, ਸਾਰਿਆਂ ਦੀ ਵਾਰੀ ਆਈ ਜਾਣੀ ਹੈ। ਪਹਿਲਾਂ ਆਮ ਆਦਮੀ ਪਾਰਟੀ ਵਾਲੇ ਦੀ ਆ ਗਏ, ਖੁਸ਼ ਹੋ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਤਾੜੀਆਂ ਮਾਰਦੇ ਸਨ ਕਿ ਇਹਨਾਂ ਦੀ ਵਾਰੀ ਆਈ ਹੈ, ਇਹ ਹੈ ਉਹ ਹੈ, ਜੋ ਇਹ ਤਾਂ ਇਹਨਾਂ ਨੇ ਭੱਜ ਜਾਣਾ ਜੀ, ਛਿੱਤਰੋ ਛਿੱਤਰੀ ਹੋ ਗਏ। ਹੁਣ ਇਹਨਾਂ ਦੀ ਵਾਰੀ ਆ ਗਈ ਅਕਾਲੀਆਂ ਦੀ। ਕਾਂਗਰਸੀਆਂ ਦੇ ਅਜੇ ਛੰਨੇ ਖੜਕਣੇ ਆ ਜਿਹੜੇ ਉਹ ਤਿਆਰ ਨੇ, ਉਤੋਂ ਉਹਨਾਂ ਦੀ ਵੀ ਸੂਚੀ ਆਉਣ ਵਾਲੀ ਹੈ। ਇਹ ਸਾਰਿਆਂ ਦੀ ਵਾਰੀ ਆਉਣੀ ਆ, ਉਹ ਠਾਣੇ ਲੰਮੇ ਪਿਆ ਵਾਲੀ ਗੱਲ ਹੈ ਨਾ, ਉਹ ਵਾਰੋ ਵਾਰੀ ਸਾਰਿਆਂ ਦੀ ਆ ਜਾਣੀ। ਕਿਸੇ ਨੇ ਆਖਣਾ ਮੈਂ ਫਾਇਦੇ 'ਚ ਰਹਿ ਗਿਆ, ਕਿਸੇ ਨੇ ਆਖਣਾ ਮੈਂ ਫਾਇਦੇ 'ਚ ਰਹਿ ਗਿਆ। ਸੋ ਇਹ ਅਕਾਲੀ ਦਲ ਦੇ ਵਿੱਚ ਜਿਹੜੀ ਚਿਣਗ ਫੁੱਟੀ ਹੈ, ਇਹ ਜਿਹੜੀ ਚਿਣਗ ਦਾ ਕਹਿ ਲਈਏ ਮਸਾਲਾ ਜਿਹੜਾ ਤਿਆਰ ਹੋਇਆ, ਉਹ ਹੋਇਆ ਜਥੇਦਾਰ ਟੌਹੜਾ ਦੇ ਜਿਹੜੇ ਸਿਆਸੀ ਵਾਰਸ ਨੇ ਉਹਨਾਂ ਦੇ ਵਿੱਚੋਂ। ਹਰਮੇਲ ਸਿੰਘ ਟੌਹੜਾ ਜਿਹੜੇ ਇਹਨਾਂ ਦੇ ਜਵਾਈ ਨੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਮਰਹੂਮ ਨੇਤਾ, ਬਹੁਤ ਵੱਡੇ ਨੇਤਾ ਸਨ ਅਕਾਲੀ ਦਲ ਦੇ, ਉਹਨਾਂ ਦੇ ਜਵਾਈ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇੱਥੋਂ ਤੱਕ ਆਖ ਦਿੱਤਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਨੂੰ ਮਿਲਿਆ ਸਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਚੇ ਘੜੇ ਵਾਂਗੂ ਟਣਕਾ ਕੇ ਗੱਲ ਕਹਿ ਦਿੱਤੀ ਕਿ ਭਾਈ ਤੁਹਾਡੇ ਕੋਲ ਪੈਸਾ ਹੈ ਨਹੀਂ, ਜੇ ਪੈਸਾ ਹੈ ਨਹੀਂ ਤੇ ਫਿਰ ਸਾਡੇ ਕੋਲ ਟਿਕਟ ਹੈ ਨਹੀਂ। ਉਹਨਾਂ ਨੇ ਸਿੱਧੀ ਗੱਲ ਮੁਕਾ ਦਿੱਤੀ। ਟੌਹੜਾ ਸਾਹਿਬ ਨੇ ਇਹ ਵੀ ਆਖਿਆ ਕਿ ਹੁਣ ਸਾਡੇ ਅਕਾਲੀ ਦਲ ਦਾ ਜਿਹੜਾ ਸਿਧਾਂਤ ਆ ਉਹ ਇਹ ਬਣ ਗਿਆ ਕਿ 4-5 ਸਾਲ ਲੋਕਾਂ ਨੂੰ ਲੁੱਟੋ ਤੇ ਅਖੀਰ ਦੇ ਵਿੱਚ ਪੈਸਾ ਸੁੱਟੋ, ਗੱਦੀ ਫੇਰ ਘਰ ਦੀ ਘਰ। ਇਸ ਕਰਕੇ ਹੁਣ ਅਕਾਲੀ ਦਲ ਦੇ ਵਿੱਚ ਟਕਸਾਲੀ ਬੰਦਿਆਂ ਦਾ ਜਿਹੜਾ ਉਹ ਕੰਮ ਨਹੀਂ ਰਹਿ ਗਿਆ। ਸੋ ਇਹ ਟੌਹੜਾ ਸਾਹਿਬ ਦੇ ਇਲਜ਼ਾਮਾਤ ਨੇ, ਔਰ ਇਹ ਤੈਅ ਹੋ ਗਿਆ ਸੀਗਾ ਕਿ ਟੌਹੜਾ ਪਰਿਵਾਰ ਆ ਜਿਹੜਾ ਉਹ ਪੰਜਾਬ ਦੇ ਸਿਆਸੀ ਧਰਾਤਲ ਤੇ ਆ ਹਾਸ਼ੀਏ ਤੇ ਚਲਾ ਜਾਏਗਾ। ਕਿਉਂਕਿ ਪਿੱਛੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਗਏ ਸਨ ਪਟਿਆਲੇ, ਇਹਨਾਂ ਨੇ ਉੱਥੇ ਰਾਮਵੀਰ ਜਿਹੜਾ DC ਹੈ ਉਹਨੂੰ ਬੁਲਾ ਕੇ ਆਖਿਆ ਸੀ ਕਰਨ ਦੇ ਵਿੱਚ, ਉਹਨੇ ਆਖਿਆ ਕਿ DC ਸਾਹਿਬ ਕੋਈ ਵੀ ਗ੍ਰਾਂਟ ਦਾ ਚੈੱਕ ਆਵੇ ਟੌਹੜਾ ਪਰਿਵਾਰ ਦੇ ਹੱਥੋਂ ਨਹੀਂ ਵੰਡਿਆ ਜਾਣਾ ਚਾਹੀਦਾ। ਜਿਹੜੇ ਸਿਆਣੇ ਬੰਦੇ ਸਨ ਉਦੋਂ ਬੁੱਝ ਗਏ ਸੀਗੇ ਕਿ ਟੌਹੜਾ ਸਾਹਿਬ ਦੀ ਸਿਆਸੀ ਵਿਰਾਸਤ ਦਾ ਹੁਣ ਚਿਰਾਗ ਵੀ ਬੁਝਣ ਵਾਲਾ ਹੀ ਹੈ ਜਲਦੀ ਅਕਾਲੀ ਦਲ ਚੋਂ, ਤੇ ਵੈਸਾ ਹੀ ਹੋਇਆ। ਦੂਜਾ ਚੰਨ ਇਹਨਾਂ ਨੇ ਹੋਰ ਚੜਾ ਦਿੱਤਾ ਸੀਗਾ, ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ DIG ਹੈ ਰਣਵੀਰ ਖੱਟੜਾ, ਉਹਦਾ ਮੁੰਡਾ ਸੀ ਸਤਵੀਰ ਖੱਟੜਾ, ਸ਼ਾਇਦ ਉਹਦਾ ਨਾਂ ਸਤਵਿੰਦਰ ਹੈ ਕਿ ਸਤਵੀਰ ਆ, ਉਹਨੂੰ ਉੱਥੇ ਪਟਿਆਲਾ ਦਿਹਾਤੀ ਦਾ ਜਾ ਕੇ ਹਲਕਾ ਇੰਚਾਰਜ ਲਾ ਦਿੱਤਾ। ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਬੀ ਕੁਲਦੀਪ ਕੌਰ ਟੌਹੜਾ ਸਾਹਿਬ ਦੀ ਸੁਪੁੱਤਰੀ ਹੈ, ਉਹ ਜਦੋਂ ਪਿਛਲਾ ਬ੍ਰਹਮ ਮਹਿੰਦਰਾ ਤੋਂ ਹਾਰੀ ਹੈ ਇਲੈਕਸ਼ਨ ਜਿਹੜਾ ਪਿਛਲਾ, ਉਹਦੀ ਸਾਰੀ ਖੇਡ ਖਰਾਬ ਕੀਤੀ ਸੀ ਉਸੇ ਖੱਟੜੇ ਦੇ ਮੁੰਡੇ ਨੇ, DIG ਦੇ ਮੁੰਡੇ ਨੇ ਆਜ਼ਾਦ ਖੜ ਕੇ ਉਹਨੂੰ ਹਰਾਇਆ। ਤੇ ਬਾਅਦ ਦੇ ਵਿੱਚ ਉਸੇ ਬੰਦੇ ਨੂੰ ਅਕਾਲੀ ਦਲ ਨੇ ਉਹਨਾਂ ਨੂੰ ਲਾ ਕੇ ਹਲਕਾ ਇੰਚਾਰਜ ਕੁਲਦੀਪ ਕੌਰ ਨੂੰ ਲਾ ਕੇ ਉਹਨੂੰ ਉੱਥੇ ਹਲਕਾ ਇੰਚਾਰਜ ਬਣਾ ਦਿੱਤਾ। ਸੋ ਸਾਫ਼ ਸੀ, ਗੇਮ ਵੀ ਸਾਫ਼ ਹੋ ਗਈ ਕਿ ਟੌਹੜਾ ਸਾਹਿਬ ਦੀ ਜਿਹੜੀ ਹਾਰ ਦੀ, ਉੱਥੇ ਟੌਹੜਾ ਫੈਮਿਲੀ ਦੀ ਜਿਹੜੀ ਹਾਰ ਦੀ ਬੁਨਿਆਦ ਰੱਖੀ ਗਈ, ਉਹ ਕਿਸ ਤਰ੍ਹਾਂ ਰੱਖੀ ਗਈ? ਕਿਉਂਕਿ ਉਹ ਜਿਹੜਾ ਬੰਦਾ ਆਜ਼ਾਦ ਖੜ ਕੇ ਇਹਨਾਂ ਨੂੰ ਹਰਾ ਗਿਆ, ਉਹ ਬਾਅਦ ਦੇ ਵਿੱਚ ਅਕਾਲੀ ਦਲ ਚ ਆ ਕੇ ਹਲਕਾ ਇੰਚਾਰਜ ਬਣ ਜਾਂਦਾ, ਉਹ ਵੀ DIG ਦਾ, ਮੌਕੇ ਦਾ ਜਿਹੜਾ DIG ਹੈ ਉਹਦਾ ਸਪੁੱਤਰ, ਤੇ ਮਾਮਲਾ ਤੇ ਸਾਰਾ ਗੜਬੜ ਸੀਗਾ। ਹੁਣ ਟੌਹੜਾ ਪਰਿਵਾਰ ਹੈ ਜਿਹੜਾ ਉਹ ਸਮਝ ਗਿਆ ਕਿ ਹੁਣ ਸਾਡੀ ਇੱਥੇ ਦਾਲ ਗਲਣੀ ਮੁਸ਼ਕਿਲ ਆ, ਇਸ ਕਰਕੇ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਹੁਣ ਕੋਈ ਹੋਰ ਜਿਹੜਾ ਰਾਹ ਆ ਉਹ ਤਲਾਸ਼ਣਾ ਸ਼ੁਰੂ ਕਰ ਦਿੱਤਾ। ਤੇ ਵਿੱਚੋਂ ਕਨਸੂਆਂ ਇਹ ਮਿਲ ਰਹੀਆਂ ਨੇ ਕਿ ਟੌਹੜਾ ਫੈਮਿਲੀ ਵੀ ਜਿੱਦਾਂ ਅੱਗੇ ਕੈਪਟਨ ਕਮਲਜੀਤ ਸਿੰਘ ਫੈਮਿਲੀ ਜਾਂ ਜਸਜੀਤ ਸਿੰਘ ਰੰਧਾਵਾ ਹੋਰਾਂ ਦੀ ਸੁਪੁੱਤਰੀ ਹੈ ਜਿਵੇਂ ਅਨੂ ਰੰਧਾਵਾ, ਉਸੇ ਤਰ੍ਹਾਂ ਜਿਹੜਾ ਇਹ ਪਰਿਵਾਰ ਹੈ ਇਹ ਵੀ ਉਸੇ ਰਾਹ ਪੈ ਸਕਦਾ, ਯਾਨੀ ਆਮ ਆਦਮੀ ਪਾਰਟੀ ਦਾ ਜਿਹੜਾ ਬਦਲ ਹੈ ਉਹਨੂੰ ਅਜਮਾ ਸਕਦਾ। ਕਿਉਂਕਿ ਕਾਂਗਰਸ ਵੱਲ ਜਿਹੜੀ ਇਹਨਾਂ ਦੀ ਉਮੀਦ ਹੈ ਉਹ ਬਹੁਤ ਘੱਟ ਆ, ਸੰਭਾਵਨਾ ਬੜੀ ਥੋੜੀ ਆ, ਪਰ ਇੱਧਰ ਜ਼ਿਆਦਾ ਜੀ ਮੌਕਾ ਸ਼ਾਇਦ ਹੋਰ ਵੀ ਲੱਗ ਸਕਦਾ ਹੈ। ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਵੀ ਨਵੀਂ ਪਾਰਟੀ ਦਾ ਐਲਾਨ ਕਰਤਾ ਹੈ। ਇਹਨੂੰ ਕਹਿੰਦੇ ਆ ਜੀ ਕਿ ਟਿੰਡ ਚ ਕਾਨਾ ਫਸਾਉਣਾ। ਟਿੰਡ ਚ ਕਾਨਾ ਬੜੇ ਮੌਕੇ ਤੇ ਫਸਾਈ ਜਾਂਦੇ ਆ ਡਾਕਟਰ ਧਰਮਵੀਰ ਗਾਂਧੀ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੰਨਾ ਚਿਰ ਰਹੇ ਆ ਉਹ ਆਪਣੇ ਸਿਧਾਂਤਾਂ ਅਸੂਲਾਂ ਤੇ ਕਾਇਮ ਰਹੇ ਆ, ਪਰ ਵਿੱਚੋਂ ਜੇ ਇਹਨਾਂ ਨੇ ਆਖਿਆ ਸੀ ਕਿ ਮੈਂ ਚੋਣ ਨਹੀਂ ਲੜਾਂਗਾ, ਵਿੱਚੋਂ ਜੇ ਇਹਨਾਂ ਨੇ ਇਹ ਵੀ ਆਖਿਆ ਸੀ ਕਿ ਮੈਂ ਚੰਗੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਏ ਮੈਂ ਉਹਨਾਂ ਨੂੰ ਸਪੋਰਟ ਵੀ ਕਰਾਂਗਾ। ਹੁਣ ਜਾਂ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਇਹ ਗੱਲਾਂ ਨਹੀਂ ਸਨ ਕਹਿਣੀਆਂ ਚਾਹੀਦੀਆਂ, ਕਿਉਂਕਿ ਉਹ ਬਹੁਤ ਆਦਰਸ਼ਵਾਦੀ ਬੰਦੇ ਨੇ, ਬਹੁਤ ਸਿਧਾਂਤਵਾਦੀ ਬੰਦੇ ਨੇ, ਜਾਂ ਤੇ ਉਹਨਾਂ ਨੂੰ ਇਹ ਗੱਲ ਮੂੰਹ ਨਹੀਂ ਸੀ ਕੱਢਣੀ ਚਾਹੀਦੀ ਕਿ ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਚੰਗੇ ਬੰਦੇ ਆ ਮੈਂ ਉਹਨਾਂ ਦੀ ਸਪੋਰਟ ਕਰੂੰਗਾ। ਹੁਣ ਮੰਨ ਲਓ ਕੱਲ ਨੂੰ ਆਪਦਾ ਸਿਆਸੀ ਸੰਗਠਨ ਬਣਾ ਲੈਂਦੇ ਆ
ਤੇ ਜਿਹੜੇ ਉੱਥੇ ਕਿਉਂਕਿ 117 ਹਲਕਿਆਂ ਚੋਂ ਕੋਈ ਨਾ ਕੋਈ ਤੇ ਚੰਗਾ ਹੋਏਗਾ ਆਮ ਆਦਮੀ ਪਾਰਟੀ 'ਚ, ਕਿ ਆਪਣੀ ਪਾਰਟੀ 'ਚ ਹੁੰਦਿਆਂ ਹੋਇਆਂ ਉਸ ਚੰਗੇ ਨੂੰ ਸਪੋਰਟ ਕਰਨਗੇ। ਦੂਜੀ ਗੱਲ ਇਹਨਾਂ ਨੇ ਕਿਹਾ ਸੀ ਕਿ ਮੈਂ ਚੋਣ ਨਹੀਂ ਲੜਾਂਗਾ, ਮੇਰੀ ਸਿਹਤ ਹੈ ਜਿਹੜੀ ਉਹ ਇਜਾਜ਼ਤ ਨਹੀਂ ਦਿੰਦੀ। ਹੁਣ ਚੋਣ ਨਾ ਲੜ ਕੇ ਪਾਰਟੀ ਬਣਾ ਲੈਣਾ, ਇਹ ਵੀ ਤਾਂ ਕਿਤੇ ਨਾ ਕਿਤੇ ਆਪਣਾ ਬੋਲ ਹੈ ਜਿਹੜਾ ਉਹਦੇ ਉਲਟ ਜਾਣ ਵਾਲੀ ਗੱਲ ਆ। ਬਾਕੀ ਚਲੋ ਇਹ ਖੁੱਲਾ ਮੈਦਾਨ ਆ, ਹਰੇਕ ਨੂੰ ਆਪਣੀ ਕਿਸਮਤ ਅਜਮਾਉਣ ਦਾ ਜਿਹੜਾ ਉਹ ਹੱਕ ਆ, ਅਧਿਕਾਰ ਆ। ਲੋਕਾਂ ਨੂੰ ਸਿਆਸਤ ਕਰਨ ਦਾ ਵੀ ਅਧਿਕਾਰ ਹਾਸਲ ਆ। ਡਾਕਟਰ ਧਰਮਵੀਰ ਗਾਂਧੀ ਲਈ ਵੀ ਦਰਵਾਜ਼ੇ ਖੁੱਲੇ ਆ। ਪਰ ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਕੁਝ ਦਿਨ ਪਹਿਲਾਂ ਇੱਕ ਸਵਰਾਜ ਪਾਰਟੀ ਹੋਣ ਚਾਹੀ ਹੈ ਜਿਹੜੀ ਬਿਲਕੁਲ ਹੂ ਬਹੂ ਇਹਨਾਂ ਦੀ ਪਾਰਟੀ ਹੈ ਤੇ ਬਿਲਕੁਲ ਇਹਨਾਂ ਦੇ ਬੰਦਿਆਂ ਨੇ ਖੜੀ ਕੀਤੀ ਹੈ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਖੁਦ ਡਾਕਟਰ ਧਰਮਵੀਰ ਗਾਂਧੀ ਉਹ ਜਦੋਂ ਗਠਨ ਹੁੰਦਾ ਉਹ ਸਾਰਾ ਕੁਝ ਵਹਿੰਦੇ ਵਿਖਾਉਂਦੇ ਆ। ਹੁਣ ਇਹ ਸਮਝ ਨਹੀਂ ਆਉਂਦੀ ਕਿ ਸਵਰਾਜ ਪਾਰਟੀ ਇਹਦੇ 'ਚ ਮਰਜ਼ ਹੋਏਗੀ ਜਾਂ ਇਹ ਪਾਰਟੀ ਸਵਰਾਜ ਪਾਰਟੀ ਦੇ ਨਾਲ ਰਲ ਕੇ ਚੱਲੇਗੀ। ਇਹ ਚੀਜ਼ਾਂ ਹਾਲੇ ਡਾਕਟਰ ਸਾਹਿਬ ਨੇ ਕਿਹਾ ਕਿ 23 ਅਗਸਤ ਤੱਕ ਅਸੀਂ ਸਾਰੀਆਂ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿਆਂਗੇ। 23 ਅਗਸਤ ਤੱਕ ਇੰਤਜ਼ਾਰ ਕਰਨਾ ਪਵੇਗਾ। ਪਰ ਮੇਰੇ ਖਿਆਲ ਦੇ ਨਾਲ ਜੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇਸ ਰਸਤੇ ਤੇ ਚੱਲਣਾ ਸੀ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਦੇ ਜਿਵੇਂ ਆਮ ਆਦਮੀ ਪਾਰਟੀ ਦੇ ਨੌਜਵਾਨ ਚੰਗੇ ਉਲਾਰਵਾਦੀ ਨੇ ਆਮ ਆਦਮੀ ਪਾਰਟੀ ਪ੍ਰਤੀ, ਉਸੇ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਦਾ ਵੀ ਇੱਕ ਵੱਡਾ ਵਰਗ ਫੈਨ ਵਰਗ ਆ ਨੌਜਵਾਨਾਂ 'ਚ ਜਿਹੜੇ ਇਹਨਾਂ ਦੇ ਕੰਮ ਨੂੰ ਸਿਜਦਾ ਕਰਦੇ, ਸਲਾਮ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਜੇਕਰ ਇਹਨਾਂ ਨੇ ਅੱਕ ਚੱਬਣਾ ਹੀ ਸੀ ਤੇ ਫਿਰ ਕੁਝ ਸਮਾਂ ਪਹਿਲਾਂ ਚੱਬ ਲੈਂਦੇ। ਹੁਣ ਤੇ ਜਿੰਨਾ ਚਿਰ ਤਿਆਰੀਆਂ ਕਰਨਗੇ, ਜਿੰਨਾ ਚਿਰ ਆਪਣਾ ਜਥੇਬੰਦਕ ਢਾਂਚਾ ਜਿਹੜਾ ਖੜਾ ਕਰਨਗੇ, ਉਹਨਾਂ ਚਿਰ ਨੂੰ ਉਦੋਂ ਗੱਲ ਇਹ ਹੋ ਜਾਣੀ ਕਿ ਜਦੋਂ ਪਿੰਡ ਨੇੜੇ ਆਇਆ ਉਦੋਂ ਜੁੱਤੀ ਹੱਥ 'ਚ ਕਰ ਲਈ, ਫਿਰ ਪਿੰਡ ਉਦੋਂ ਬਿਲਕੁਲ ਨੇੜੇ ਆ ਜਾਣਾ। ਸੋ ਭੱਜਣਾ ਇਹਨਾਂ ਨੂੰ ਕਾਫੀ ਪੈਣਾ। ਪਰ ਜੇ ਕਰਨਾ ਸੀ ਤੇ ਕੁਝ ਸਮਾਂ ਪਹਿਲਾਂ ਕਰ ਲੈਂਦੇ। ਦੂਜੀ ਗੱਲ ਇਹ ਹੈ ਕਿ ਜੇ ਆਪਦੀ ਪਾਰਟੀ ਬਣਾਉਂਦੇ ਆ, ਮੇਰੇ ਖਿਆਲ ਦੇ ਨਾਲ ਫਿਰ ਇਹ ਜਿਹੜਾ ਦਲ ਬਦਲੂ ਵਾਲਾ ਕਾਨੂੰਨ ਆ ਉਹਦੇ ਦਾਇਰੇ 'ਚ ਆ ਕੇ ਮੈਂਬਰ ਪਾਰਲੀਮੈਂਟ ਨਹੀਂ ਰਹਿਣਗੇ ਮੇਰੇ ਖਿਆਲ ਦੇ ਨਾਲ, ਜੇ ਇਹ ਅਹੁਦਾ ਲੈਂਦੇ ਕਿਸੇ ਪਾਰਟੀ ਦਾ। ਇਹ ਹੁਣ ਚੀਜ਼ਾਂ ਸਾਫ਼ ਹੋਣਗੀਆਂ, ਸਮੇਂ ਦਾ ਤਕਾਜ਼ਾ ਸਾਨੂੰ ਵੇਖਣਾ ਪਵੇਗਾ। ਪਰ ਡਾਕਟਰ ਧਰਮਵੀਰ ਗਾਂਧੀ ਦਾ ਐਲਾਨ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਹੁਣ ਪੰਜਾਬ ਦੇ ਵਿੱਚ ਜੇਕਰ ਡਾਕਟਰ ਧਰਮਵੀਰ ਗਾਂਧੀ ਪਾਰਟੀ ਲੈ ਕੇ ਮੈਦਾਨ 'ਚ ਉਤਰਦਾ ਤੇ ਇਹਦਾ ਮਤਲਬ ਹੈ ਕਿ ਇੱਥੇ ਸਾਨੂੰ ਦੋ ਆਮ ਆਦਮੀ ਪਾਰਟੀਆਂ ਵੇਖਣ ਨੂੰ ਮਿਲਣਗੀਆਂ। ਇੱਕ ਦਿੱਲੀ ਵਾਲਿਆਂ ਦੀ ਜਿਹੜੀ ਉਹ ਚੱਲੀ ਜਾਂਦੀ ਹੈ, ਇੱਕ ਫਿਰ ਇੱਥੇ ਪੰਜਾਬ ਵਾਲਿਆਂ ਦੀ ਆਪਣੀ, ਇੱਕ ਦੇਸੀ ਤੇ ਇੱਕ ਦਿੱਲੀ। ਦੋ ਆਮ ਆਦਮੀ ਪਾਰਟੀਆਂ ਦਾ ਸਾਨੂੰ ਮੁਕਾਬਲਾ ਦੇਖਣ ਨੂੰ ਮਿਲੇਗਾ। ਪਰ ਕਈ ਵਾਰੀ ਇਹ ਹੁੰਦਾ ਕਿ ਦੋ ਜਣਿਆਂ ਦੀ ਲੜਾਈ ਵਿੱਚ ਫਾਇਦਾ ਤੀਜਾ ਚੁੱਕ ਜਾਂਦਾ, ਉਹ ਕਿਤੇ ਫਾਇਦਾ ਇਹਨਾਂ ਤੀਜਾ ਨਾ ਚੁੱਕ ਜਾਵੇ। ਬਿਲਕੁਲ ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਰੇਟ ਬੀਟ ਮਾਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮਾਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮਾਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877 877 7575 877 877 7575। ਅਗਲੀ ਗੱਲ ਕਰਦੇ ਹਾਂ, ਦਿੱਲੀ ਤੋਂ ਪੰਜਾਬੀ ਖਬਰਾਂ ਬੰਦ ਕਰਨ ਦਾ ਮਨਸੂਬਾ ਬਣਿਆ ਪੰਜਾਬੀਆਂ ਦੇ ਗੁੱਸੇ ਦਾ ਕਾਰਨ। ਇਹ ਖਬਰ ਜਿੱਦਾਂ ਹੀ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਚਰਚਾ ਹੋਈ ਔਰ ਲੋਕਾਂ ਨੇ ਗੁੱਸਾ ਵੀ ਡਾਢਾ ਮਨਾਇਆ। ਅਸਲ ਦੇ ਵਿੱਚ ਦਿੱਲੀ ਦੇ ਅੰਦਰ ਇਹ ਖਬਰ ਬੰਦ ਕਰਨ ਦਾ ਜਿਹੜਾ ਵਿਚਾਰ ਆ ਕੇਂਦਰ ਸਰਕਾਰ ਦਾ ਹੈ, ਕਿਉਂਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜਿਹੜਾ ਸਿੱਧੇ ਰੂਪ ਦੇ ਵਿੱਚ ਕੇਂਦਰ ਦੇ ਅਧੀਨ ਆ, ਚਾਹੇ ਉਹ ਆਕਾਸ਼ਵਾਣੀ ਹੈ, ਚਾਹੇ ਜਿਹਨੂੰ ਆਪਾਂ ਦੂਰਦਰਸ਼ਨ ਕਹਿ ਦਿੰਦੇ ਹਾਂ, DD ਕਹਿ ਦਿੰਦੇ ਹਾਂ, ਇਹ ਸਾਰਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆ। ਉਹਨਾਂ ਨੇ ਤਰਕੇ ਦਿੱਤਾ ਹੈ। ਜਿਹੜਾ ਰਾਜਵਰਧਨ ਸਿੰਘ ਰਾਠੌਰ ਆ, ਇਹ ਵੀ ਓਲੰਪੀਅਨ ਹੈ, ਮੈਡਲਿਸਟ ਆ, ਬਾਅਦ ਦੇ ਵਿੱਚ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਰਾਜ ਮੰਤਰੀ ਹੈ। ਇਹਨੇ ਤਰਕੇ ਦਿੱਤਾ ਆ ਕਿ ਪੰਜਾਬੀ ਸਣੇ ਅਸੀਂ ਹੋਰ ਕਈ ਖੇਤਰੀ ਭਾਸ਼ਾਵਾਂ ਦੀਆਂ ਖਬਰਾਂ ਜਿਹੜੀਆਂ ਬੰਦ ਕਰਨ ਜਾ ਰਹੇ ਜੀ। ਹੁਣ ਦੇਖੋ ਖਬਰਾਂ ਬੰਦ ਹੋ ਰਹੀਆਂ ਨੇ, ਪਰ ਨਾਲ ਹੀ ਕਹਿੰਦੇ ਕਿ ਸੰਸਕ੍ਰਿਤ ਦਾ ਜਿਹੜਾ ਬੁਲੇਟਿਨ ਆ ਉਹ ਚੱਲਦਾ ਰਹੇਗਾ। ਹੁਣ ਸੰਸਕ੍ਰਿਤ ਕਿੰਨੇ ਕੁ ਜਾਣੇ ਉੱਥੇ ਸੁਣਦੇ ਆ ਦਿੱਲੀ ਦੇ ਵਿੱਚ, ਜਦ ਕਿ ਪੰਜਾਬੀ ਹੈ ਜਿਹੜੀ ਉਹ ਦੂਜੇ ਦਰਜੇ ਦੀ ਭਾਸ਼ਾ ਉੱਥੇ ਬਹੁਤਾਤ ਆ, ਪੰਜਾਬੀਆਂ ਦੀ ਬਹੁਤਾਤ ਆ ਉੱਥੇ, ਕੋਈ ਥੋੜੇ ਪੰਜਾਬੀ ਨਹੀਂ ਹੈ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬੋ ਗਰੀਬ ਜਿਹਾ ਤਰਕ ਦਿੱਤਾ ਉਹਨਾਂ ਨੇ। ਔਰ ਜਿਹੜਾ ਕਾਰਨ ਦੱਸਿਆ ਉਹ ਐਦੋਂ ਵੀ ਹਾਸੋਹੀਣਾ। ਉਹ ਕਹਿੰਦਾ ਜੀ ਕਿ ਸਾਨੂੰ ਖੇਤਰੀ ਭਾਸ਼ਾਵਾਂ ਦੇ ਨਿਊਜ਼ ਰੀਡਰ ਨਹੀਂ ਮਿਲਦੇ ਪਏ। ਇਹ ਕਮਾਲ ਦਾ ਤਰਕ ਹੈ। ਜਦ ਕਿ ਦਿੱਲੀ ਦੇ ਵਿੱਚੋਂ ਜੇ ਦੇਖੀਏ
ਤੇ ਉਹ ਜਿਵੇਂ ਇੱਕ ਬੀਬੀ ਹਰਸ਼ਰਨ ਕੌਰ ਆ ਜੀ ਵਾਲਿਆਂ ਦੀ ਨਿਊਜ਼ ਰੀਡਰ ਆ, ਹੋਰ PTC ਵਾਲਿਆਂ ਦੇ, ਉਹ ਦਿੱਲੀ ਚੋਂ ਆਏ ਹੋਏ ਨੇ, ਉਹ ਇੱਥੇ ਪੰਜਾਬ ਦੇ ਚੈਨਲ ਵਾਲੀ ਕੰਮ ਕਰ ਰਹੇ ਨੇ। ਜੀ ਉਹ ਕਹਿੰਦੇ ਕਿ ਪੰਜਾਬ ਦੇ ਵਿੱਚੋਂ ਸਾਨੂੰ ਦਿੱਲੀ ਦੇ ਵਿੱਚੋਂ ਕੋਈ ਪੰਜਾਬੀ ਨਿਊਜ਼ ਰੀਡਰ ਨਹੀਂ ਮਿਲਦਾ। ਇਹ ਹੱਦ ਵਾਲੀ ਗੱਲ ਆ। ਜਾਂ ਹੋਰ ਕਿਸੇ ਭਾਸ਼ਾ ਦਾ ਨਹੀਂ ਮਿਲਦਾ, ਕਿਉਂਕਿ ਦਿੱਲੀ ਤੇ ਉੱਥੇ ਕਹਿ ਲਈਏ ਬਹੁ ਭਾਸ਼ਾਈ ਇਲਾਕਾ ਹੈ, ਉੱਥੇ ਹਰੇਕ ਭਾਸ਼ਾ ਦਾ ਟੈਲੈਂਟ ਹੈ, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ। ਪਰ ਉਹ ਕਹਿੰਦੇ ਜੀ ਕਿ ਸਾਨੂੰ ਨਿਊਜ਼ ਰੀਡਰ ਨਹੀਂ ਲੱਭਦਾ। ਚਲੋ ਕੋਈ ਗੱਲ ਨਹੀਂ, ਜੇ ਨਹੀਂ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਸੀਂ ਘੱਟੋ ਘੱਟ ਕਿਸੇ ਨਿਊਜ਼ ਪੇਪਰ 'ਚ ਐਡ ਤੇ ਦਿਓ, ਕਿਸੇ ਟੈਲੀਵਿਜ਼ਨ ਚੈਨਲ 'ਚ ਐਡ ਤੇ ਦਿਓ। ਜੇ ਉਸ ਪ੍ਰਕਿਰਿਆ ਦੇ ਵਿੱਚ ਕੋਈ ਨਹੀਂ ਆਉਂਦਾ, ਫਿਰ ਤੇ ਤੁਸੀਂ ਕਹਿ ਸਕਦੇ ਹੋ। ਮੇਰੇ ਖਿਆਲ ਦੇ ਨਾਲ ਐਡ ਦੇਣ, ਸਾਡੇ ਤੇ ਇੱਥੇ ਪਿੰਡਾਂ 'ਚ ਨਿਊਜ਼ ਰੀਡਰ ਤੁਰੇ ਫਿਰਦੇ ਆ, ਜਿਹੜੇ ਬਹੁਤ ਸੋਹਣਾ ਕੰਮ ਕਰਦੇ ਆ। ਇੱਥੋਂ ਬੱਸਾਂ ਭਰ ਕੇ ਚਲੇ ਜਾਣਗੇ, ਕਹਿਣ ਤੇ ਸਹੀ, ਪਰ ਜੋ ਇਹ ਕਰਦੇ ਪਏ ਆ ਅਸਲ ਦੇ ਵਿੱਚ, ਜਿਵੇਂ ਅਸੀਂ ਦੇਖਿਆ ਕਿ ਰਾਜਸਥਾਨ ਦੇ ਵਿੱਚੋਂ, ਤੁਹਾਨੂੰ ਯਾਦ ਹੋਏਗਾ ਆਪਾਂ ਇੱਥੇ ਇਸੇ ਪ੍ਰੋਗਰਾਮ 'ਚ ਚਰਚਾ ਕਰ ਚੁੱਕੇ ਹਾਂ, ਔਰ ਆਪਾਂ ਸਵਾਲ ਵੀ ਕੀਤਾ ਸੀ ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਦੇ ਵਿੱਚ। ਰਾਜਸਥਾਨ ਦੇ ਵਿੱਚ ਸਕੂਲੀ ਸਿਲੇਬਸ 'ਚੋਂ ਇਹਨਾਂ ਨੇ ਪੰਜਾਬੀ ਹਟਾ ਕੇ ਸੰਸਕ੍ਰਿਤੀ ਜੜ ਦਿੱਤੀ ਸੀ। ਇਹ ਹਮਲੇ ਆ ਜਿਹੜੇ ਲਗਾਤਾਰ ਜਾਰੀ ਹੈ, ਔਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬੀ ਜਾਂ ਖੇਤਰੀ ਭਾਸ਼ਾਵਾਂ ਦੀ ਉੱਥੇ ਸੰਘੀ ਨੱਪਣ ਦੀ ਜਿਹੜੀ ਕੋਸ਼ਿਸ਼ ਹੈ, ਇਹ ਨਹੀਂ ਹੋਣੀ ਚਾਹੀਦੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਰਵਿੰਦ ਕੇਜਰੀਵਾਲ ਆਪਣੇ ਕੋਈ ਇਹੋ ਜਿਹੇ ਫੈਸਲੇ ਲੈਂਦਾ ਪੰਜਾਬੀ ਨਾਲ ਜੁੜੇ, ਉਦੋਂ ਮਨਜੀਤ ਸਿੰਘ ਜੀਕੇ ਹੋਰੀ, ਉਹ ਮਨਜੀਤ ਸਿੰਘ ਚੀਕੇ ਬਣ ਜਾਂਦੇ, ਉਹ ਬੜੀਆਂ ਚੀਕਾਂ ਮਾਰਦੇ ਆ। ਅੱਜ ਉਹ ਪੁਤਲਾ ਚੁੱਕ ਲੈਂਦੇ ਦੂਜੇ ਦਾ, ਅਰਵਿੰਦ ਕੇਜਰੀਵਾਲ ਦਾ, ਦੂਜੇ ਦਿਨ ਉਹਦੇ ਘਰੇ ਅੱਗੇ ਚਲੇ ਜਾਂਦੇ, ਇਸ ਮੁੱਦੇ ਤੇ ਅੱਜ ਪੁਤਲਾ ਫੂਕਣਾ, ਇਸ ਮੁੱਦੇ ਤੇ ਅੱਜ ਪੁਤਲਾ ਫੂਕਣਾ। ਟਰਾਲੀ ਉਹਨਾਂ ਨੇ ਪੁਤਲਿਆਂ ਦੀ ਭਰੀ ਹੈ, ਤੇ ਇੱਕ ਅੱਧਾ ਹੁਣ ਟੰਗ ਕੇ ਮੋਢੇ ਤੇ ਮੋਦੀ ਦੇ ਦਰਾਂ 'ਚ ਵੀ ਜਾਣ ਕਿ ਭਾਈ ਤੁਸੀਂ ਇਹ ਕੀ ਕਰਨ ਡਏ ਹੋ। ਸੋ ਉਹਨਾਂ ਨੂੰ ਚਾਹੀਦਾ, ਹੁਣ ਉਹਨਾਂ ਦਾ ਮੁੱਢਲਾ ਫਰਜ਼ ਬਣਦਾ ਕਿ ਉਹ ਇਸ ਪਾਸੇ ਲਾਉਣ ਮੋਰਚਾ। ਜੀ ਬਿਲਕੁਲ ਜੀ, ਰਾਜਸਥਾਨ ਵੇਲੇ ਵੀ ਇਹ ਚੁੱਪ ਹੀ ਰਹਿ ਗਏ ਸੀਗੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਮੁੱਖ ਮੰਤਰੀ ਦੇ ਘਰ ਅੱਗੇ ਇੱਕ ਵਿਅਕਤੀ ਨੇ ਨਿਗਲੀ ਸਲਫਾਸ, ਹਾਲਤ ਗੰਭੀਰ। ਇਹ ਅੱਜ ਸ਼ਾਮੀ ਘਟਨਾ ਵਾਪਰੀ ਹੈ ਜੀ। ਉਹਨਾਂ ਦੀ ਜਿਹੜੀ ਚੰਡੀਗੜ੍ਹ ਸਥਿਤ ਰਿਹਾਇਸ਼ ਹੈ, ਉੱਥੇ ਇੱਕ 50-55 ਸਾਲ ਦੇ ਵਿਅਕਤੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨੇ ਸਲਫਾਸ ਨਿਗਲ ਲਈ ਹੈ। ਅਜੈਬ ਸਿੰਘ ਸ਼ਾਇਦ ਉਹਦਾ ਨਾਮ ਆ। ਹਾਲੇ ਕਾਰਨ ਸਾਹਮਣੇ ਨਹੀਂ ਆਇਆ ਕਿ ਕਿਉਂ ਉਹਨੇ ਸਲਫਾਸ ਨਿਗਲੀ ਹੈ। ਹਾਲਤ ਉਹਦੀ ਗੰਭੀਰ ਹੈ, ਉਹਨੂੰ ਹਸਪਤਾਲ ਖੜਿਆ ਗਿਆ। ਦੇਖੋ ਹੁਣ ਉਹਦੀ ਜਾਨ ਜਿਹੜੀ ਆ ਉਹ ਬਚਦੀ ਹੈ ਜਾਂ ਨਹੀਂ, ਪਰ ਅਸੀਂ ਦੁਆ ਕਰਦੇ ਹਾਂ ਕਿਸੇ ਦੀ ਜਾਨ ਅਜਾਈ ਨਾ ਚਲੀ ਜਾਵੇ। ਪਰ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ। ਤੁਹਾਨੂੰ ਯਾਦ ਹੋਣਾ ਕੁਝ ਸਮਾਂ ਪਹਿਲਾਂ, ਮੇਰੇ ਖਿਆਲ ਦੇ ਨਾਲ 2014 ਦੇ ਦਸੰਬਰ ਦੀ ਗੱਲ ਆ, ਇੱਕ ਕੁੜੀ ਨੇ ਇੱਥੇ ਇਸੇ ਬੂਹੇ ਦੇ ਅੱਗੇ ਆ ਕੇ ਅੱਗ ਲਾ ਲਈ ਸੀ ਆਪਣੇ ਆਪ। ਉਹ ਬੱਚੀ ਦੀ ਜਿਹੜੀ ਨਾ ਤੇ ਮਾਂ ਸੀ ਤੇ ਨਾ ਹੀ ਪਿਓ ਸੀ, ਲਾਵਾਰਸ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਕੇ ਪਲੀ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਉਹਨੇ ਆਖਿਆ ਸੀਗਾ ਵਿਵਾਹ ਕੋਰਸ ਕਰ ਲਾ, ਤੈਨੂੰ ਨੌਕਰੀ ਦੇ ਦਿਆਂਗੇ। ਉਹਨੇ ਉਹ ਕੋਰਸ ਵੀ ਕਰ ਲਿਆ, ਮੁੜ ਕੇ ਗਈ ਤੇ ਮੁੜ ਕੇ ਬਾਦਲ ਸਾਹਿਬ ਨੇ ਗੱਲ ਹੀ ਨਹੀਂ ਸੁਣੀ। ਉਹ ਬਹੁਤ ਥਾਵਾਂ ਤੇ ਗਈ ਕੁੜੀ, ਕਿਸੇ ਨੇ ਉਹਨੂੰ ਮਿਲਣ ਮਿਲਾਉਣ ਹੀ ਨਹੀਂ ਦਿੱਤਾ। ਅਖੀਰ ਕੀ ਹੋਇਆ ਕਿ ਅੱਕ ਕੇ ਥੱਕ ਕੇ ਉਹਨੇ ਇਹ ਪ੍ਰਕਾਸ਼ ਸਿੰਘ ਬਾਦਲ ਦੇ ਦਰਾਂ ਦੇ ਵਿੱਚ ਖੁਦ ਨੂੰ ਅੱਗ ਲਾ ਲਈ ਸੀ। ਔਰ ਹੱਦ ਨਿਰਦਇਤਾ ਦੀ ਇਹ ਕਿ ਉਸ ਕੁੜੀ ਦਾ ਕੋਈ ਪਤਾ ਨਹੀਂ ਸੀ ਲੈਣ ਗਿਆ। ਉਹ ਹਸਪਤਾਲ ਦੇ ਵਿੱਚ ਲਾਵਾਰਸ ਕੁੜੀ ਜਿਹੜੀ ਹੈ 2 ਮਹੀਨੇ ਪਈ ਰਹੀ, ਤਿਲ ਕਰਕੇ ਮਰ ਗਈ। ਇਹ ਪਤਾ ਲੈਣ ਵੀ ਨਹੀਂ ਗਏ, ਇਹ ਅਫਸੋਸ ਕਰਨ ਵੀ ਨਹੀਂ ਗਿਆ ਕੋਈ। ਕਿਸੇ ਨੇ ਮੇਰੇ ਖਿਆਲ ਦੇ ਨਾਲ ਕਿਸੇ ਸੰਸਥਾ ਨੇ ਉਹਦਾ ਭੋਗ ਪਾਇਆ ਸੀ, ਪਰ ਹਸਪਤਾਲ ਦੇ ਵਿੱਚ ਇੱਕ ਮੇਰੇ ਖਿਆਲ ਦੇ ਨਾਲ ਅਖਬਾਰ ਨੇ, ਜਿਹੜੀ ਸੰਸਥਾ ਨੂੰ ਚਲਾਉਂਦੀ ਸੀ, ਅਖਬਾਰ ਨੂੰ ਚਲਾਉਂਦੀ ਸੀ, ਉਹਨੇ ਉਹਦਾ ਭੋਗ ਪਾਇਆ ਸੀ, ਪਰ ਹਸਪਤਾਲ ਦੇ ਵਿੱਚ ਕੋਈ ਵੀ ਨਹੀਂ ਮਿਲ ਗਿਆ ਉਹਨੂੰ। ਉਹ ਕੁੜੀ ਇਕੱਲੀ ਹੋਈ 16 ਸੈਕਟਰ ਦੇ ਹਸਪਤਾਲ ਦੇ ਵਿੱਚ ਮਰੀ ਸੀ। ਸੋ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਹੁੰਦਾ। ਇਹ ਵੀ ਕਾਰਨ ਜਿਹੜਾ ਸਵੇਰ ਨੂੰ ਪਤਾ ਲੱਗ ਜਾਏਗਾ। ਪਰ ਸਵਾਲ ਇਹੀ ਪੈਦਾ ਹੁੰਦਾ ਕਿ ਇਸ ਤਰ੍ਹਾਂ ਦੇ ਨਿਰਾਸ਼ੇ ਲੋਕ ਇਹੋ ਜਿਹਾ ਕਦਮ ਉਠਾਉਂਦੇ ਆ, ਤੇ ਇਹਦੇ ਪਿੱਛੇ ਕਾਰਨ ਕਿਉਂ ਬਣਦੇ ਆ? ਕਿਉਂਕਿ ਇਹ ਬਹੁਤ ਵੱਡੇ ਕਾਰਨ ਹੋਣਗੇ। ਜਿਵੇਂ ਕੱਲ ਨੂੰ ਇਹਦਾ ਪਤਾ ਲੱਗੇਗਾ, ਇਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਹੋਏਗਾ। ਕਪੂਰਥਲੇ ਦੇ ਵਿੱਚ ਇਸੇ ਤਰ੍ਹਾਂ ਹੀ ਪੈਨਸ਼ਨ ਤੋਂ ਨਾਰਾਜ਼ ਹੋਏ ਇੱਕ ਬਜ਼ੁਰਗ ਨੇ SDM ਦਫ਼ਤਰ ਦੇ ਅੱਗੇ ਖੜ ਕੇ ਅੱਗ ਲਾ ਲਈ ਸੀ। ਸੋ ਇਹ ਚੀਜ਼ ਜਿਹੜੀ ਆ ਉਹ ਸਾਡੇ ਢਾਂਚੇ ਨਾਲ ਜੁੜੀ ਹੈ। ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਜਦੋਂ ਕੋਈ ਜ਼ੁਲਮ ਦਾ ਸ਼ਿਕਾਰ ਹੁੰਦਾ, ਜਦੋਂ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਕਿਸੇ ਪਾਸੇ ਸੁਣਵਾਈ ਨਹੀਂ, ਇਸ ਤਰ੍ਹਾਂ ਦਾ ਕਦਮ ਚੁੱਕਦਾ ਹੈ। ਪਰ ਇਹ ਜਿਹੜਾ ਮੁੱਖ ਮੰਤਰੀ ਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਖਾਸ ਤੌਰ ਤੇ ਉਹਨਾਂ ਦੀ ਰਿਹਾਇਸ਼ ਤੇ ਜੇ ਵਾਪਰਦਾ, ਵਾਰ-ਵਾਰ ਵਾਪਰਦਾ, ਤੇ ਇਹ ਉਹਨਾਂ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੀ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਪੈਸੀਫਿਕ ਟਰੱਕ ਡਰਾਈਵਿੰਗ ਸਕੂਲ, ਟੈਕੋਮਾ ਵਾਸ਼ਿੰਗਟਨ ਵਾਲੇ।
ਜੇਕਰ ਤੁਸੀਂ ਵੀ ਟਰੱਕ ਡਰਾਈਵਿੰਗ ਕਮਰਸ਼ੀਅਲ ਡਰਾਈਵਿੰਗ ਸਿੱਖਣਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਕੁਲਵੀਰ ਸਿੰਘ ਹੁਣਾਂ ਨੂੰ ਨੰਬਰ 2532243736 253 224 3736। ਅੱਗੇ ਵਧਦੇ ਹਾਂ ਮਿੰਟੂ ਜੀ ਵੀ ਗਿੱਦੜਬਾਹਾ ਦੇ 2 ਅਕਾਲੀ ਆਗੂਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਮੁਹਾਲੀ ਵਿਜੀਲੈਂਸ ਨੇ ਚੱਕਿਆ। ਇਹ ਜੀ ਅੱਜ ਵਾਕਈ ਸਹੀ ਗੱਲ ਹੈ ਜੀ ਕਿ ਤਰਥੱਲੀ ਮਚਾਈ ਹੋਈ ਹੈ ਇਸ ਖਬਰ ਨੇ ਸਾਡੇ ਇਲਾਕੇ ਦੇ ਵਿੱਚ। ਔਰ ਇਹਦੇ ਵਿੱਚ ਇਹ ਸੀਗਾ ਕਿ ਜਿਹੜਾ ਇੱਕ ਸੱਜਣ ਫੜਿਆ ਗਿਆ ਜੋਧ ਸਿੰਘ ਜੌਹਲ ਉਹਦਾ ਨਾਮ ਸੀ, ਉਹ ਹਲਕਾ ਇੰਚਾਰਜ ਹੈ ਜਿਹੜਾ ਉੱਥੋਂ ਦਾ, ਦੀਪ ਬੱਸ ਦਾ ਮਾਲਕ ਵੀ ਹੈ, ਉਹਦਾ ਚੰਗਾ ਨੇੜਲਾ ਦੱਸਿਆ ਜਾਂਦਾ। ਤੇ ਉਹਦੇ ਫੇਸਬੁੱਕ ਪੇਜ ਤੇ ਵੀ ਇੱਕ ਫੋਟੋ ਜਿਹੜੀ ਪਈ ਹੋਈ ਸੀ ਉਹਦੀ ਕਿ ਆ ਫਲਾਣਾ ਬੰਦਾ ਜੀ ਅਸੀਂ ਦਾ ਆਪਣਾ ਸ਼ਾਮਲ ਕੀਤਾ ਵਿੱਚ। ਜਿਵੇਂ ਤੁਹਾਨੂੰ ਪਤਾ ਸਰੋਪੇ ਤੇ ਝਾਟੀ ਪੈ ਜਾਂਦੇ ਆ, ਜਿਵੇਂ ਮਜੀਠੀਆ ਸਾਹਿਬ ਨੇ ਇੱਕ ਗੈਂਗਸਟਰ ਨੂੰ ਜਾ ਪਾਇਆ ਸੀ ਸਰੋਪਾ ਕਿ ਬਹੁਤ ਵਧੀਆ ਨੌਜਵਾਨ ਹੈ ਜੀ ਜਿਹੜੇ ਸਾਡੇ ਅਕਾਲੀ ਦਲ ਨੂੰ ਸੇਵਾ ਦੇਣ ਆ ਰਹੇ ਆ। ਉਸ ਤਰੀਕੇ ਨਾਲ ਉਹ ਫੋਟੋ ਜਿਹੜੀ ਅੱਜ ਵਾਇਰਲ ਹੋਈ ਤੇ ਇਹ ਦੋ ਜਣੇ ਫੜੇ, ਇੱਕ ਬਲਜੀਤ ਸਿੰਘ ਆ, ਦੂਸਰਾ ਜੋਧ ਸਿੰਘ ਆ। ਇਸ ਤਰ੍ਹਾਂ 2 ਗ੍ਰਿਫਤਾਰੀਆਂ ਹੋਈਆਂ ਤੇ ਕੀਤੀਆਂ ਨੇ ਵਿਜੀਲੈਂਸ ਮੁਹਾਲੀ ਨੇ। ਉਹਨੇ ਆ ਕੇ ਫੜੀਆਂ ਗੋਲੀਆਂ, ਦੱਸਦੇ ਇਹਨਾਂ ਦੇ ਕੋਲ ਕਾਫੀ ਮਾਤਰਾ 'ਚ ਫੜੀਆਂ ਗਈਆਂ। ਇੱਕ ਜਣਾ ਡਾਕਟਰੀ ਕਰਦਾ ਸੀ, ਡਾਕਟਰੀ ਕਾਹਦੀ ਕਰਦਾ ਸੀ, ਨਾਲ ਨਸ਼ੇ ਦੀ ਮਾਸਟਰੀ ਕਰਦਾ ਸੀਗਾ, ਨਸ਼ਾ ਵੇਚਦਾ ਸੀਗਾ ਤੇ ਉਹ ਟੀਮ ਨੇ ਫੜਿਆ। ਵਿੱਚ ਦੱਸਦੇ ਇਹ ਵੀ ਹੈ ਕਿ ਗੋਲੀਆਂ ਬਹੁਤ ਭਾਰੀ ਗਿਣਤੀ 'ਚ ਫੜੀਆਂ ਗਈਆਂ, ਪਰ ਮੁਹਾਲੀ ਪਹੁੰਚਦੇ ਪਹੁੰਚਦੇ ਕਹਿੰਦੇ ਕਿ ਰਾਹ ਦੇ ਵਿੱਚ ਗਿਰ ਗਈਆਂ, ਉੱਥੇ ਥੋੜ੍ਹੀਆਂ ਹੀ ਪਹੁੰਚੀਆਂ ਪਰ ਫੜੀਆਂ ਵਾਹਵਾ ਗਈਆਂ ਸਨ। ਉੱਧਰੋਂ ਕਾਂਗਰਸੀਆਂ ਨੇ ਜਿਹੜਾ ਮੋਰਚਾ ਖੋਲ੍ਹ ਦਿੱਤਾ ਸੜਕਾਂ ਤੇ, ਉਹ ਕਹਿੰਦੇ ਜੀ ਕਿ ਹਲਕਾ ਇੰਚਾਰਜ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਇਹਦਾ ਨੇੜਲਾ ਵਿੱਚ ਫੜਿਆ ਗਿਆ। ਪਰ ਦੂਜੇ ਪਾਸੇ ਅਮਲੀ ਜਿਹੜੇ ਉਹ ਅੱਡ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਕਿ ਸਰਕਾਰੀ ਮਜਾਇਲਾਂ ਜੇ ਹੁਣ ਆਪਦੇ ਹੀ ਜਹਾਜ਼ ਫੁੰਡਣ ਲੱਗ ਪਈਆਂ ਤੇ ਅਸੀਂ ਕਿੱਧਰ ਨੂੰ ਜਾਵਾਂਗੇ, ਇਹ ਤੇ ਬੜਾ ਕੰਮ ਔਖਾ ਹੋ ਜਾਣਾ। ਸੋ ਉਹਨਾਂ ਦੀ ਅੱਡ ਚਿੰਤਾ ਆ। ਪਰ ਸਭ ਤੋਂ ਵੱਡੀ ਇੱਕ ਗੱਲ ਜਿਹੜੀ ਇੱਥੇ ਵੇਖਣ ਵਾਲੀ ਆ ਉਹ ਇਹ ਹੈ ਕਿ ਇਸੇ ਹਲਕੇ ਦੇ ਵਿੱਚੋਂ ਪਿਛਲੇ ਹਫ਼ਤੇ ਇੱਕ SHO ਫੜਿਆ ਗਿਆ ਸੀ, ਕੋਟ ਪਾਈ, ਇਹਨਾਂ ਪਿੰਡਾਂ ਦੇ ਵਿੱਚੋਂ ਜਿੱਥੋਂ ਇਹ ਬੰਦੇ ਅੱਜ ਫੜੇ ਗਏ। ਉਹਨੂੰ ਵੀ ਫੜਿਆ ਸੀ ਮੁਹਾਲੀ ਤੋਂ ਆਈ ਵਿਜੀਲੈਂਸ ਟੀਮ। ਉਹ 50,000 ਰੁਪਇਆ ਕਤਲ ਕੇਸ 'ਚ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਤੇ ਦੱਸਿਆ ਇਹ ਜਾਂਦਾ ਹੈ ਕਿ ਇਹ ਇਹਨਾਂ ਦੀ ਜਿੱਥੇ ਰਾਜਸੀ ਨੇੜਤਾ ਸੀ ਉੱਥੇ ਇਹਨਾਂ ਲੋਕਾਂ ਦੀ ਪੁਲਿਸ ਦੇ ਨਾਲ ਵੀ ਨੇੜਤਾ ਸੀ। ਸ਼ੱਕ ਇਹ ਪੈਂਦਾ ਹੈ ਕਿ ਇਹ ਉਸੇ ਥਾਣੇਦਾਰ ਨੇ ਨਾਂ ਲਿਆ ਜਦੋਂ ਉਹਨਾਂ ਨੇ ਕੋਈ ਮਾੜਾ ਮੋਟਾ ਵੱਟ ਚਾੜਿਆ, ਭਾਈ ਦੱਸ ਹੋਰ ਖੇਡਾਂ ਕਿੱਥੇ ਕਿੱਥੇ ਖੇਡਦਾ, ਤੇ ਉਹਨੇ ਸ਼ਾਇਦ ਨਾਂ ਲਿਆ ਹੋਵੇ ਕਿ ਭਾਈ ਉੱਥੋਂ ਵੀ ਹਿੱਸਾ ਪੱਤੀ ਆਉਂਦਾ। ਸੋ ਇਸੇ ਕਰਕੇ, ਨਹੀਂ ਤੇ ਨਸ਼ੇ ਵਾਲੇ ਮਾਮਲੇ 'ਚ ਆਮ ਤੌਰ ਤੇ ਜ਼ਿਲ੍ਹਾ ਸਿਹਤ ਟੀਮ ਜਾਂ ਜ਼ਿਲ੍ਹਾ ਪੁਲਿਸ ਜਿਹੜੀ ਟੀਮ ਹੈ ਉਹੀ ਕੰਮ ਕਰਦੀ ਹੈ। ਵਿਜੀਲੈਂਸ ਦੀ ਟੀਮ ਮੁਹਾਲੀ ਤੋਂ ਆਈ ਹੈ, ਇਹਦਾ ਮਤਲਬ ਇਹ ਹੈ ਕਿ ਇਹਦੇ ਤਾਰ, ਇਹਦੇ ਕਨੈਕਸ਼ਨ ਕਿਤੇ ਨਾ ਕਿਤੇ ਉਸ ਕੇਸ ਨਾਲ ਜੁੜਦੇ ਆ। ਇਹ ਹੁਣ ਪਤਾ ਲੱਗੇਗਾ ਕਿ ਇਹ ਸਾਰੇ ਖਿਡਾਰੀ ਇੱਕੋ ਟੇਬਲ ਤੇ ਖੇਡਦੇ ਸਨ ਜਾਂ ਖੇਡਦੇ ਕਿਤੇ ਪਰਾਂ ਸੀਗੇ, ਪਰ ਜਿਹੜਾ ਹਿਸਾਬ ਕਿਤਾਬ ਸੀ ਉਹ ਇਕੱਠੇ ਕਰ ਲੈਂਦੇ ਸੀ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਅਵਤਾਰ ਸਿੰਘ ਮੱਕੜ ਹੋਣਾ ਦੀ ਕੋਠੀ ਤੇ ਨੇ ਹੈਰਾਨੀਜਨਕ ਢੰਗ ਦੇ ਨਾਲ ਕੀਤੀ 1 ਸਾਲ 'ਚ ਕਮਾਈ। ਵੈਸੇ ਕਮਾਲ ਦੀ ਗੱਲ ਹੈ ਜੀ, ਜਿਹੜਾ ਕਿੱਲਾ ਜ਼ਮੀਨ ਦਾ ਪੰਜਾਬ ਦੇ ਵਿੱਚ 18 ਲੱਖ ਨੂੰ ਸੀ 2002 ਦੇ ਵਿੱਚ, 2004 ਦੇ ਵਿੱਚ, ਉਹ ਅੱਜ ਕੱਲ੍ਹ ਕਿੱਲਾ ਜਿਹੜਾ ਉਹ ਮਸਾਂ 10-12 ਲੱਖ ਦਾ, ਯਾਨੀ ਰੇਟ ਹੈ ਜਿਹੜਾ ਉਹ ਘਟ ਗਿਆ। ਤੇ ਜਿਹੜੀ ਮੱਕੜ ਸਾਹਿਬ ਦੀ ਕੋਠੀ ਹੈ ਉਹ 1 ਸਾਲ ਦੇ ਵਿੱਚ ਕਰੋੜਾਂ ਦਾ ਪ੍ਰੋਫਿਟ ਦੇ ਗਈ। ਇਹ ਵੀ ਕਮਾਲ ਦੀ ਗੱਲ ਆ। ਅਸਲ ਦੇ ਵਿੱਚ ਇਹਨਾਂ ਦੇ ਮਗਰ ਪਏ ਹੋਏ ਆ ਭਾਈ ਬਲਦੇਵ ਸਿੰਘ ਵਡਾਲਾ। ਤੁਹਾਨੂੰ ਪਤਾ ਉਹ ਸਦਭਾਵਨਾ ਦਲ ਵਾਲੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਸਨ, ਬਹੁਤ ਅਜ਼ੀਮ ਸ਼ਖਸੀਅਤ ਨੇ ਉਹ ਵੀ, ਤੇ ਬਹੁਤ ਲੰਮਾ ਸਮਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕੀਤਾ। ਉਹ ਸਾਰੀਆਂ ਬਰੀਕੀਆਂ ਜਾਣਦੇ ਆ। ਉਹ ਇਹਨਾਂ ਦੀ ਕੋਈ ਨਾ ਕੋਈ ਦੁੱਖ ਦੀ ਰਗ ਹੈ ਜਿਹੜੀ ਫੜ ਲੈਂਦੇ ਆ, ਮੁੜ ਕੇ ਇਹਨਾਂ ਨੂੰ ਗੱਲ ਨਹੀਂ ਆਉੜਦੀ। ਸਰਾਂ ਵਾਲਾ ਮੁੱਦਾ ਉਹਨਾਂ ਨੇ ਪਿੱਛੇ ਜੇ ਕੱਢਿਆ ਸੀ ਤੇ ਵੇਖੋ ਇਹਨਾਂ ਨੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ, ਕੋਈ ਵੀ ਡਾਕੂਮੈਂਟਰੀ ਕੋਈ ਵੀ ਇਹਨਾਂ ਨੇ ਸਬੂਤ ਹੈ ਜਿਹੜਾ ਨਹੀਂ ਦਿੱਤਾ ਕਿ ਉਹ ਖੰਡਨ ਕਰਦਾ ਹੋਵੇ, ਉਹਨਾਂ ਦੀ ਚੀਜ਼, ਉਹਨਾਂ ਦੀ ਗੱਲ ਨੂੰ, ਉਹਨਾਂ ਦੇ ਤੱਥਾਂ ਨੂੰ, ਉਹਨਾਂ ਦੀ ਚੀਜ਼ ਨੂੰ ਕੱਟਦਾ ਹੋਵੇ। ਕੋਈ ਵੀ ਐਸਾ ਸਪਸ਼ਟੀਕਰਨ ਨਹੀਂ ਆਇਆ ਕਮੇਟੀ ਵੱਲੋਂ। ਉਸ ਤੋਂ ਪਹਿਲਾਂ ਭਾਈ ਵਡਾਲਾ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਜ਼ਮੀਨ ਖਰੀਦ ਹੋਈ ਸੀ ਉਹਦਾ ਵੀ ਦੱਸਿਆ ਸੀਗਾ ਕਿ ਇਹਦੇ 'ਚ ਵੀ ਜਿਹੜਾ ਉਹ ਲਗਭਗ ਕਰੋੜ ਰੁਪਏ ਦਾ ਜਿਹੜਾ ਉਹ ਇਹਦੇ 'ਚ ਵੀ ਹੇਰ-ਫੇਰ ਹੋਇਆ। ਪਟਿਆਲੇ ਜ਼ਮੀਨ ਦਾ ਵੀ ਕੱਢਿਆ ਸੀ ਇਹਨਾਂ ਨੇ। ਯਾਨੀ ਜਿਹੜੀਆਂ ਵੀ ਚੀਜ਼ਾਂ ਕੱਢਦੇ ਆ ਉਹ ਡਰਾਵਾ ਜਿਹਾ ਮਾਰ ਦਿੰਦੇ ਮੱਕੜ ਸਾਹਿਬ, ਅਸੀਂ ਕੇਸ ਕਰਾਂਗੇ, ਪਰ ਕਰਦੇ ਕੱਖ ਨਹੀਂ। ਬਸ ਇੱਕ ਵਾਰੀ ਦੇ ਕੇ ਬਿਆਨ ਬੁੱਤਾ ਸਾਰ ਲੈਂਦੇ ਆ। ਇਹਨਾਂ ਨੇ ਹੁਣ ਦੱਸਿਆ ਭਾਈ ਵਡਾਲਾ ਹੋਰਾਂ ਨੇ, ਕਹਿੰਦੇ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ 2013 ਦੇ ਵਿੱਚ ਮੱਕੜ ਸਾਹਿਬ ਨੇ ਆਪਣੇ ਕਰੀਬੀ ਰਿਸ਼ਤੇਦਾਰ ਤੋਂ ਇੱਕ ਕੋਠੀ ਖਰੀਦੀ ਸੀ ਆਪਣੇ ਸਾਥੀਆਂ ਦੇ ਨਾਲ। ਉਹ ਕੋਠੀ ਖਰੀਦੀ ਸੀ ਮਹਿਜ਼ 70 ਲੱਖ 'ਚ। ਤੇ ਹੈਰਾਨੀ ਦੀ ਗੱਲ ਇਹ ਹੈ
ਕਿ 2014 ਚ ਉਹ ਕੋਠੀ ਵਿਕਦੀ ਹੈ 2 ਕਰੋੜ 70 ਲੱਖ ਚ, ਤੇ ਜੀ। ਖਰੀਦਦਾਰ ਪਤਾ ਕੌਣ ਹੈ? ਹੂੰ ਖਰੀਦਦਾਰ ਉਸ ਕੋਠੀ ਦੀ ਹੈ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਹੂੰ ਉਸ ਕੋਠੀ ਨੂੰ ਖਰੀਦ ਲੈਂਦੀ ਹੈ। ਦੇਖੋ ਫਿਰ ਰੇਟ ਤੇ ਵਧਣਾ ਹੀ ਵਧਣਾ ਸੀਗਾ। ਵਧਣਾ ਹੀ ਹੁਣ ਵਧਣਾ। ਇੱਕ ਕੋਠੀ ਜਿਹੜੀ 70 ਲੱਖ ਦੀ ਲਈ ਤੇ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਕਿਹੜੀ ਆਫਤ ਪਈ ਕਿ ਉਹ ਕੋਠੀ ਉਹਨੇ 2 ਕਰੋੜ ਮਹਿੰਗੀ ਲੈ ਲਈ ਅਗਲੇ ਸਾਲ। ਇਹਦਾ ਮਤਲਬ ਇਹ ਹੈ ਕਿ ਮੱਕੜ ਸਾਹਿਬ ਨੇ ਉਹਨਾਂ ਲੋਕਾਂ ਨੂੰ ਚੁੱਪ ਕਰਾ ਦਿੱਤਾ ਜਿਹੜੇ ਕਹਿੰਦੇ ਕਿ ਸਿਰਫ ਮੱਕੜ ਸਾਹਿਬ ਕਾਰ ਚਲਾਉਣੀ ਜਾਣਦੇ ਆ। ਕਾਰ ਨਹੀਂ ਚਲਾਉਣੀ ਜਾਣਦੇ ਮੱਕੜ ਸਾਹਿਬ, ਕਾਰੋਬਾਰ ਵੀ ਚਲਾਉਣਾ ਜਾਣਦੇ ਆ ਪੂਰੇ ਚੰਗੇ ਢੰਗ ਦੇ ਨਾਲ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।